ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਸ਼ੁੱਕਰਵਾਰ ਦਾ ਦਿਨ ਤੇ ਸ਼ਾਮ ਦਾ ਪ੍ਰੋਗਰਾਮ ਤੁਹਾਡੇ ਲਈ ਹਾਜ਼ਰ ਆ ਤੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਨੰਬਰ 4082722500 4082722500। ਇਸ ਦੇ ਨਾਲ ਨਾਲ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਤਾਂ ਕਾਲ ਕਰ ਸਕਦੇ ਹੋ ਨੰਬਰ 4087227698 4087227698 ਦੇ ਉੱਤੇ। ਅਤੇ ਬਲਦੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। 4 ਸੂਬਿਆਂ ਦੇ ਵਿੱਚ ਚੋਣ ਐਲਾਨੀ ਗਈ। ਬਿਲਕੁਲ ਜੀ, ਚੋਣ ਕਮਿਸ਼ਨ ਨੇ ਜਿਹੜੇ 4 ਸੂਬੇ ਨੇ ਜੀ, ਜਿਹਦੇ ਵਿੱਚ ਪੱਛਮੀ ਬੰਗਾਲ 294 ਸੀਟਾਂ ਨੇ, ਤਾਮਿਲਨਾਡੂ ਦੇ ਵਿੱਚ 234, ਕੇਰਲਾ ਦੇ ਵਿੱਚ 140, ਅਸਾਮ ਦੇ ਵਿੱਚ 126 ਤੇ ਜਿਹੜਾ ਕੇਂਦਰੀ ਸ਼ਾਸਿਤ ਪ੍ਰਦੇਸ਼ ਆ ਪੁਡੂਚੇਰੀ, ਇੱਥੇ 30 ਸੀਟਾਂ ਨੇ ਜੀ। ਇੱਥੇ ਚੋਣਾਂ ਦਾ ਬਕਾਇਦਾ ਤੌਰ ਦੇ ਉੱਤੇ ਐਲਾਨ ਜਿਹੜਾ ਜੀ ਉਹ ਹੋ ਗਿਆ। ਹੁਣ ਜਿਹੜੀਆਂ 2 ਪ੍ਰਮੁੱਖ ਪਾਰਟੀਆਂ ਨੇ ਜੀ, ਉਹਨਾਂ ਦੇ ਵਾਸਤੇ ਕਾਂਗਰਸ ਤੇ ਭਾਜਪਾ ਦੇ ਵਾਸਤੇ ਇਹ ਚੋਣਾਂ ਜਿਹੜੀਆਂ ਨੇ ਉਹ ਵਕਾਰ ਦਾ ਸਵਾਲ ਬਣ ਗਈਆਂ। 4 ਅਪ੍ਰੈਲ ਤੋਂ 16 ਮਈ ਤੱਕ 43 ਦਿਨਾਂ ਦਾ ਇੱਕ ਲੰਮਾ ਚੌੜਾ ਜਿਹੜਾ ਜੀ ਇਹ ਚੋਣਾਂ ਦਾ ਜਿਹੜੀ ਜੀ ਪ੍ਰੈਕਟਿਸ ਹੋਊਗੀ। ਜਿਹੜੀ ਗਿਣਤੀ ਆ ਸਾਰੇ ਸੂਬਿਆਂ ਦੀ ਉਹ 19 ਮਈ ਨੂੰ ਜਾ ਕੇ ਜਿਹੜਾ ਉਹ ਹੋਊਗੀ। 4 ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਕੋਈ 17 ਕਰੋੜ ਦੇ ਵੋਟਰ ਨੇ। 1,18,000 ਤੋਂ ਵੱਧ ਪੋਲਿੰਗ ਸਟੇਸ਼ਨ ਦੇ ਉੱਤੇ ਜਿਹੜਾ ਜਾ ਕੇ ਜੀ ਇਹ ਚੋਣ ਲੜਨਗੇ। ਇਹਦੇ ਨਾਲ ਕਈ ਕਿਸਮ ਦੇ ਜਿਹੜੇ ਦੀ ਜੋੜ ਤੋੜ ਉਹ ਸ਼ੁਰੂ ਹੋ ਗਏ ਨੇ। ਪੱਛਮੀ ਬੰਗਾਲ ਦੇ ਵਿੱਚ ਜਿਹੜੀ ਆ ਜੀ ਤ੍ਰਿਣਮੂਲ ਕਾਂਗਰਸ ਉਹ ਇਕੱਲੀ ਚੋਣਾਂ ਜਿਹੜੀਆਂ ਉਹ ਲੜੂਗੀ। ਮਮਤਾ ਬੈਨਰਜੀ ਨੇ ਜਿਹੜੇ ਪਾਰਟੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸਾਬਕਾ ਜਿਹੜੇ ਫੁੱਟਬਾਲ ਟੀਮ ਦੇ ਕਪਤਾਨ ਬਾਈਚੁੰਗ ਭੂਟੀਆ ਔਰ ਬੰਗਾਲ ਕ੍ਰਿਕਟ ਕਪਤਾਨ ਲਕਸ਼ਮੀ ਰਤਨ ਸ਼ੁਕਲਾ ਤੇ ਪੱਤਰਕਾਰ ਪ੍ਰਬੀਰ ਘੋਸ਼ਾਲ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਟਿਕਟਾਂ ਵੀ ਜਿਹੜੀਆਂ ਜੀ ਉਹ ਦੇ ਦਿੱਤੀਆਂ। ਔਰ ਤ੍ਰਿਣਮੂਲ ਕਾਂਗਰਸ ਨੇ ਬੜੀ ਤੇਜ਼ੀ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਵਰਤੀ ਆ ਕਿ ਉਹਨੇ ਜਿਹੜੀ ਸੂਚੀ ਜਾਰੀ ਕਰਤੀ ਆ ਨਾਲ ਦੀ ਨਾਲ ਜਦੋਂ ਚੋਣਾਂ ਦਾ ਜਿਹੜਾ ਜੀ ਉਹ ਐਲਾਨ ਹੋਇਆ। ਬਾਕੀ ਪਾਰਟੀਆਂ ਜਿਹੜੀਆਂ ਨੇ ਅਜੇ ਉਹ ਜਮ੍ਹਾਂ ਘਟਾਓ ਦੇ ਵਿੱਚ ਕੁਝ ਦਿਨ ਜਿਹੜਾ ਜੀ ਉਹ ਲੈਣਗੀਆਂ। ਪਰ ਜੇ ਮੈਂ ਤੁਹਾਨੂੰ ਦੱਸਿਆ ਕਿ ਵਕਾਰ ਦਾ ਸਵਾਲ ਅਸਲ ਦੇ ਵਿੱਚ ਜਿਹੜਾ ਜੀ ਇਹ ਬਣੇਗਾ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੇ ਵਿਚਾਲੇ, ਕਿਉਂਕਿ ਜਿਸ ਤੇਜ਼ੀ ਦੇ ਨਾਲ ਕੇਂਦਰ ਵਿਚਲੀ ਜਿਹੜੀ ਸਰਕਾਰ ਹੈ ਉਹ ਲੋਕਾਂ ਦੇ ਮਨਾਂ ਦੇ ਉੱਤੋਂ ਲੱਥੀ ਹੈ, ਤਾਂ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਆਪਣੀ ਸ਼ਾਖ ਜਿਹੜੀ ਹੈ ਉਹ ਬਣਾਈ ਰੱਖਣ ਦੇ ਵਾਸਤੇ ਜਿੱਥੇ ਲੜਾਈ ਲੜਨੀ ਪਊਗੀ। ਉਹਦੇ ਨਾਲ ਨਾਲ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਮੂੰਹ ਦੇ ਮੂੰਹ ਡਿੱਗੀ ਜਿਹੜੀ ਕਾਂਗਰਸ ਹੈ ਉਹਨੂੰ ਕਿਤੋਂ ਨਾ ਕਿਤੋਂ ਸੰਜੀਵਨੀ ਬੂਟੀ ਦੀ ਆਸ ਹੈ ਕਿ ਕਿਤੋਂ ਉਹ ਕੁਝ ਰਾਜਾਂ ਦੇ ਵਿੱਚ ਉਹ ਵਾਪਸੀ ਕਰੂਗੀ ਤਾਂ ਕਿ ਉਹਦੇ ਪੈਰ ਜਿਹੜੇ ਨੇ ਉਹ ਲੱਗ ਸਕਣ। ਜੀ ਜੀ, ਅਤੇ ਆਪਾਂ ਅਗਲੀ ਜੇ ਗੱਲ ਕਰੀਏ ਵੀ ਜਲੰਧਰ ਦੇ ਵਿੱਚ ਇੱਕ ਸੜਕ ਹਾਦਸੇ ਨੂੰ ਲੈ ਕੇ ਤਣਾਅ ਵਧਿਆ। ਜੀ ਸੜਕ ਹਾਦਸੇ ਤਾਂ ਰੋਜ਼ ਹੀ ਜਿਹੜੇ ਹੁੰਦੇ ਨੇ। ਇੱਥੇ 12 ਲੋਕ ਜਿਹੜੇ ਉਹ ਮਾਰੇ ਜਾਂਦੇ ਨੇ ਸੜਕ ਹਾਦਸਿਆਂ ਦੇ ਵਿੱਚ। ਸਵਾਲ ਇਹ ਹੈ ਜੀ ਕਿ ਇਹ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ, ਟਰੱਕਾਂ ਵਾਲੇ ਜਾਂ ਜਿਹੜੇ ਕਾਰਾਂ ਵਾਲੇ ਨੇ ਜੀ, ਇਹ ਬਿਲਕੁਲ ਸੋਚਦੇ ਨਹੀਂ। ਜਿਹੜੀ ਓਵਰ ਸਪੀਡ ਹੈ, ਜਿਹੜੀ ਤੇਜ਼ ਸਪੀਡ ਹੈ, ਉਹ ਇਸ ਵੇਲੇ ਇਹ ਹਾਦਸਿਆਂ ਦੇ ਵਿੱਚ ਮਰਨ ਵਾਲੇ ਲੋਕ ਜਿਹੜੇ ਨੇ ਜੀ ਇਹ ਕੋਈ ਸੜਕ ਹਾਦਸੇ ਨਹੀਂ ਤਾਂ ਕਤਲ ਨੇ ਜਿਹੜੇ ਹੋ ਰਹੇ ਨੇ ਸੜਕਾਂ ਦੇ ਉੱਤੇ। ਜਾਣ ਬੁੱਝ ਕੇ ਜਦੋਂ ਜਿਹੜਾ ਜੀ ਮਰਨ ਦੇ ਵਾਸਤੇ ਲੋਕ ਨਿਕਲੇ ਹੋਏ ਹੋਣ ਤੇ ਫਿਰ ਹਾਲਾਤ ਇਹੋ ਜਿਹੇ ਜਿਹੜਾ ਉਹ ਬਣਦੇ ਨੇ। ਇਹ ਨੈਸ਼ਨਲ ਹਾਈਵੇ ਨੰਬਰ 1 ਦੇ ਉੱਤੇ ਲੰਮਾ ਪਿੰਡ ਪੈਂਦਾ ਜੀ, ਉਹ ਚੌਂਕ ਦੇ ਵਿੱਚ ਲਿਬੜਾ ਕੰਪਨੀ ਦੀ ਇੱਕ ਬੱਸ ਜਿਹੜੀ ਸੀ ਉਹਨੇ 2 ਬੱਚਿਆਂ ਨੂੰ ਟੱਕਰ ਮਾਰਤੀ ਜਿਹੜੇ ਸਾਈਕਲ ਦੇ ਉੱਤੇ ਜਾ ਰਹੇ ਸਨ ਜੀ। ਔਰ ਇੱਕ ਦੀ ਤਾਂ ਮੌਕੇ ਦੇ ਉੱਤੇ ਹੀ ਮੌਤ ਹੋ ਗਈ, ਦੂਜੇ ਦੀਆਂ ਲੱਤਾਂ ਜਿਹੜੀਆਂ ਜੀ ਉਹ ਫਿਸ ਗਈਆਂ। ਉਹ ਹਸਪੀਟਲ ਦੇ ਵਿੱਚ ਦਾਖਲ ਜਿਹੜਾ ਕਰਵਾਇਆ ਗਿਆ। ਦੋਨੋਂ ਕਜ਼ਨ ਨੇ ਜੀ, ਚਾਚੇ ਤਾਏ ਦੇ ਮੁੰਡੇ ਨੇ। ਹੋਇਆ ਇਹ ਜੀ ਕਿ ਬਾਅਦ ਦੇ ਵਿੱਚ ਲੋਕਾਂ ਨੇ ਜਿਹੜੀ ਬੱਸ ਸੀਗੀ ਉਹ ਭੰਨ ਦਿੱਤੀ ਔਰ ਜਿਹੜਾ ਬੱਸ ਜਿੱਥੇ ਇਹ ਹਾਦਸਾ ਵਾਪਰਿਆ ਉੱਥੇ ਨੇੜੇ ਹੀ ਜਿਹੜਾ ਸੀਗਾ ਜੀ ਥਾਣਾ ਸੀਗਾ, ਪਰ ਬੱਸ ਡਰਾਈਵਰ ਜਿਹੜਾ ਸੀਗਾ ਜੀ ਉਹ ਮੌਕੇ ਤੋਂ ਫਰਾਰ ਹੋ ਗਿਆ। ਔਰ ਇਹਨੂੰ ਲੈ ਕੇ ਜਿਹੜਾ ਸੀਗਾ ਜੀ ਇਹ ਤਣਾਅ ਇੱਥੇ ਵੱਧ ਗਿਆ। ਲੋਕ ਜਿਹੜੇ ਸੀ ਉਹਨਾਂ ਨੇ ਸੜਕ ਦੇ ਉੱਤੇ ਜਾਮ ਲਾ ਦਿੱਤਾ।
ਲੋਕ ਇਹ ਕਹਿੰਦੇ ਕਿ ਉਹ ਡੈੱਡ ਬੋਡੀ ਜਿਹੜੀ ਬੱਚੇ ਦੀ ਸੀਗੀ ਉਹਨੂੰ ਬੱਸ ਦੇ ਹੇਠੋਂ ਨਹੀਂ ਕੱਢਣਗੇ ਜਦੋਂ ਤੱਕ ਜਿਹੜਾ ਡਰਾਈਵਰ ਆ ਬੱਸ ਦਾ ਉਹਦੀ ਅਰੈਸਟ ਜਿਹੜੀ ਆ ਉਹ ਨਹੀਂ ਹੋ ਜਾਂਦੀ। ਪੁਲਿਸ ਜਿਹੜੀ ਸੀਗੀ ਜੀ ਉਹਨੇ ਆ ਕੇ ਉੱਥੇ ਸਖਤੀ ਜਿਹੜੀ ਉਹ ਕਰਨੀ ਸ਼ੁਰੂ ਕੀਤੀ ਔਰ ਉੱਥੇ ਲਾਠੀ ਚਾਰਜ ਜਿਹੜਾ ਸੀਗਾ ਜੀ ਉਹ ਕਰ ਦਿੱਤਾ। ਜਦੋਂ ਲਾਠੀ ਚਾਰਜ ਹੋਇਆ ਤੇ ਲੋਕ ਜਿਹੜੇ ਸੀਗੇ ਜੀ ਉਹ ਹੋਰ ਜ਼ਿਆਦਾ ਭੜਕ ਗਏ ਔਰ ਪੁਲਿਸ ਨੇ ਜਿਹੜਾ ਜੀ ਜਿੱਥੇ ਜਿਹੜਾ 304 ਤੇ 307 ਦੇ ਅਧੀਨ ਜਿਹੜਾ ਜੀ ਉਹ ਡਰਾਈਵਰ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ। ਉਹਦੇ ਨਾਲ ਨਾਲ ਭੜਕਾਉਣ ਦੇ ਵਾਸਤੇ ਹਿੰਦੂ ਸੁਰੱਖਿਆ ਸਮਿਤੀ ਦਾ ਪ੍ਰਧਾਨ ਆ ਜੀ ਦੀਪਕ ਕਾਲੀਆ, ਉਹਦੇ ਵਿਰੁੱਧ ਵੀ ਜਿਹੜਾ ਜੀ ਉਹ ਪਰਚਾ ਦਰਜ ਜਿਹੜਾ ਉਹ ਕਰ ਲਿਆ ਜੀ। ਔਰ ਲੋਕ ਜਿਹੜੇ ਸੀਗੇ ਜੀ ਉਹਨਾਂ ਨੇ ਪੁਲਿਸ ਨੂੰ ਘੇਰਿਆ ਔਰ ਇੱਟਾਂ ਵੱਟੇ ਵੀ ਜਿਹੜੇ ਸੀਗੇ ਉਹ ਪੁਲਿਸ ਦੇ ਉੱਤੇ ਮਾਰੇ। ਇਹਨੂੰ ਲੈ ਕੇ ਜਲੰਧਰ ਦੇ ਵਿੱਚ ਤਣਾਅ ਜਿਹੜਾ ਜੀ ਉਹ ਦੇਰ ਰਾਤ ਤੱਕ ਬਣਿਆ ਹੋਇਆ ਸੀਗਾ ਜੀ ਜੀ। ਅਤੇ ਆਪਾਂ ਜੇ ਅਗਲੀ ਗੱਲ ਕਰੀਏ, ਰਾਜਨਾਥ ਹੁਣਾਂ ਨੇ ਖੱਟੜ ਸਰਕਾਰ ਦੀ, ਖੱਟੜ ਹੁਣਾਂ ਦੀ ਚੰਗੀ ਪਿੱਠ ਥਾਪੜੀ ਵੀ ਬੜੇ ਸ਼ਾਨਦਾਰ ਤਰੀਕੇ ਨਾਲ ਕਹਿੰਦੇ ਜੀ ਤੁਸੀਂ ਅੰਦੋਲਨ ਨੂੰ ਜਿਹੜਾ ਉਹ ਕੀਤਾ ਆ ਸਾਂਭਿਆ ਆ। ਬਿਲਕੁਲ ਜੀ, 30 ਬੰਦੇ ਮਰ ਗਏ। ਸਭ ਨੂੰ ਪਤਾ ਜੀ ਕਿ ਪੁਲਿਸ ਦੀ ਗੋਲੀ ਦੇ ਨਾਲ 32,000 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਜੀ ਉਹ ਦੱਸਿਆ ਜਾ ਰਿਹਾ ਕਿ ਤਕਰੀਬਨ ਜਿਹੜਾ ਜੀ ਉਹ ਇੰਡਸਟਰੀ ਦਾ, ਲੋਕਾਂ ਦੇ ਵਹੀਕਲਸ ਦਾ ਜਿਹੜਾ ਜੀ ਉਹ ਉੱਥੇ ਹੋਇਆ। ਪਰ ਦੂਜੇ ਪਾਸੇ ਮੁਲਕ ਦੇ ਜਿਹੜੇ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ ਹੁਰੀ, ਉਹ ਕਹਿੰਦੇ ਨੇ ਕਿ ਸਰਕਾਰ ਨੇ ਬੜੇ ਤਰੀਕੇ ਦੇ ਨਾਲ ਜਿਹੜਾ ਜੀ ਇਹਨੂੰ ਸੰਭਾਲਿਆ ਸਭ ਕਾਸੇ ਨੂੰ ਜੀ। ਰਾਜਨਾਥ ਸਿੰਘ ਹੋਰਾਂ ਨੇ ਜਿਸ ਤਰੀਕੇ ਦਾ ਇਹ ਬਿਆਨ ਦਿੱਤਾ ਜੀ, ਇਸ ਤਰ੍ਹਾਂ ਦੀ ਉਮੀਦ ਜਿਹੜੀ ਉਹ ਘੱਟ ਸੀਗੀ ਉਹਨਾਂ ਤੋਂ, ਪਰ ਕਿਉਂਕਿ ਸਰਕਾਰ ਉੱਥੇ ਬੀਜੇਪੀ ਦੀ ਆ, ਪਿੱਠ ਜਿਹੜੀ ਆ ਉਹ ਥਾਪੜਨੀ ਜਿਹੜੀ ਉਹਨਾਂ ਦੀ ਤਕਰੀਬਨ ਮਜਬੂਰੀ ਜਿਹੜੀ ਸੀ ਉਹ ਬਣ ਗਈ ਜੀ। ਜਿਹੜੇ ਰਾਜਨਾਥ ਸਿੰਘ ਹੁਰੀ ਨੇ ਉਹਨਾਂ ਨੇ ਇਹ ਗੱਲ ਆਖੀ ਆ ਕਿ ਬੜੇ ਸਹੀ ਟਾਈਮ ਦੇ ਉੱਤੇ ਸਹੀ ਫੈਸਲੇ ਜਿਹੜੇ ਸੀਗੇ ਜੀ ਉਹ ਹਰਿਆਣੇ ਦੀ ਸਰਕਾਰ ਨੇ ਜਿਹੜੇ ਆ ਜੀ ਉਹ ਲਏ। ਪਰ ਜਿਹੜਾ ਮੁੱਦਾ ਇਸ ਵੇਲੇ ਵੱਡੇ ਰੂਪ ਦੇ ਵਿੱਚ ਭਖ ਰਿਹਾ ਹੈ ਕਿ ਮੂਰਥਲ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ, ਜਿੱਥੇ ਕੁਝ ਔਰਤਾਂ ਜਿਹੜੀਆਂ ਸੀ ਉਹਨਾਂ ਦੇ ਨਾਲ ਬੇਹਰਮਤੀ ਕੀਤੀ ਗਈ, ਉਸ ਮਸਲੇ ਦੇ ਉੱਤੇ ਰਾਜਨਾਥ ਸਿੰਘ ਨੇ ਕੁਝ ਵੀ ਜਿਹੜਾ ਜੀ ਉਹ ਕਹਿਣ ਤੋਂ ਇਨਕਾਰ ਕਰਤਾ। ਉਹਨਾਂ ਨੇ ਕਿਹਾ ਕਿ ਇਸ ਮਸਲੇ ਦੇ ਉੱਤੇ ਉਹ ਕੁਝ ਵੀ ਜਿਹੜਾ ਉਹ ਬੋਲਣਗੇ ਨਹੀਂ। ਇੰਨੀ ਜਾਣਕਾਰੀ ਜ਼ਰੂਰ ਦਿੱਤੀ ਕਿ 713 ਦੇ ਕਰੀਬ ਜਿਹੜੇ ਕੇਸ ਨੇ ਉਹ ਦਰਜ ਕੀਤੇ ਗਏ ਨੇ। 133 ਜਿਹੜੇ ਵਿਅਕਤੀ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲਿਆ ਗਿਆ। ਉਹਨਾਂ ਨੇ ਕਿਹਾ ਕਿ ਜਿਹੜਾ ਮੂਰਥਲ ਦੇ ਵਿੱਚ ਹੋਇਆ ਉਹਦੇ ਸੰਬੰਧੀ ਪੁਲਿਸ ਦੀ ਜਿਹੜੀ ਆ ਜੀ ਇੱਕ ਜਾਂਚ ਟੀਮ ਬਣੀ ਹੋਈ ਆ ਤੇ ਉਹ ਆਪਣੀ ਇਨਵੈਸਟੀਗੇਸ਼ਨ ਜਿਹੜੀ ਕਰ ਰਹੀ ਆ। ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਜੀ ਉਹ ਪਤਾ ਲੱਗੂਗਾ। ਚੰਗਾ ਹੁੰਦਾ ਜੇ ਇਨਵੈਸਟੀਗੇਸ਼ਨ ਦੀ ਰਿਪੋਰਟ ਜਿਹੜੀ ਸੀ ਉਹ ਆ ਜਾਂਦੀ ਤੇ ਉਦੋਂ ਬਾਅਦ ਗ੍ਰਹਿ ਮੰਤਰੀ ਜਿਹੜੇ ਨੇ ਉਹ ਬਿਆਨ ਦਿੰਦੇ। ਜੇ ਅੱਜ ਪਿੱਠ ਥਾਪੜ ਰਹੇ ਨੇ ਤੇ ਕੱਲ ਨੂੰ ਇਹ ਘਟਨਾਵਾਂ ਦੇ ਜਦੋਂ ਚਸ਼ਮਦੀਦ ਗਵਾਹ ਹੌਲੀ ਹੌਲੀ ਸਾਹਮਣੇ ਆ ਰਹੇ ਨੇ, ਜਦੋਂ ਆ ਗਏ ਤੇ ਇਹ ਪਤਾ ਲੱਗ ਗਿਆ ਕਿ ਇਹ ਕੁਝ ਮੂਰਥਲ ਦੇ ਵਿੱਚ ਹੋਇਆ, ਤੇ ਫਿਰ ਕਿਹੜੇ ਮੂੰਹ ਦੇ ਨਾਲ ਜਿਹੜਾ ਜੀ ਆਪਣਾ ਬਿਆਨ ਉਹ ਵਾਪਸ ਲੈਣਗੇ ਕਿ ਉੱਥੇ ਮਾੜਾ ਹੋਇਆ ਸੀ ਕੁਝ। ਜੀ ਬਿਲਕੁਲ ਜੀ, ਪਰ ਇਹ ਜਿਹੜੇ ਰਾਜਨੀਤੀ ਵਾਲੇ ਲੋਕ ਆ ਇਹਨਾਂ ਨੂੰ ਕਿਹੜਾ ਕੋਈ ਫਿਕਰ ਰਹਿੰਦੀ ਹੈ ਜਾਂ ਕੋਈ ਸ਼ਰਮ ਹੁੰਦੀ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਪੰਜਾਬ ਦੇ 163 ਪਿੰਡਾਂ ਦੇ ਵਿੱਚ ਸ਼ਰਾਬ ਦੇ ਠੇਕੇ ਨਹੀਂ ਖੁੱਲਣਗੇ। ਇਹ ਮਸਲਾ ਹਰ ਵਾਰੀ ਤਕਰੀਬਨ ਉੱਠਦਾ ਜੀ ਜਦੋਂ ਠੇਕੇ ਜਿਹੜੇ ਨੇ ਉਹ ਟੁੱਟਣ ਦਾ ਸਮਾਂ ਆਉਂਦਾ। ਪੰਜਾਬ ਦੇ 163 ਪਿੰਡ ਨੇ ਜੀ। ਵੈਸੇ ਇਹ ਗਿਣਤੀ ਆਪਣੇ ਆਪ ਦੇ ਵਿੱਚ ਹਮੇਸ਼ਾ ਨਾਲੋਂ ਜਿਹੜੀ ਆ ਜੀ ਉਹ ਵੱਡੀ ਆ। ਸ਼ਰਾਬ ਦੇ ਠੇਕੇ ਜਿਹੜੇ ਜੀ ਉਹ ਨਹੀਂ ਖੁੱਲਣਗੇ ਜੀ। ਇਸ ਵਾਰੀ ਥੋੜਾ ਜਿਹਾ ਇਉਂ ਹੋ ਗਿਆ ਜੀ ਕਿ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੇ ਮਤੇ ਤਾਂ 232 ਪੰਚਾਇਤਾਂ ਨੇ ਜਿਹੜੇ ਜੀ ਉਹ ਪਾ ਕੇ ਭੇਜੇ, ਪਰ ਕਿਉਂਕਿ ਚੋਣਾਂ ਜਿਹੜੀਆਂ ਜੀ ਉਹ ਹੌਲੀ ਹੌਲੀ ਹੁਣ ਜਿਹੜਾ ਜੀ ਉਸ ਪਾਸੇ ਵੱਲ ਨੂੰ ਗੱਲ ਜਾ ਰਹੀ ਹੈ, ਇਸ ਕਰਕੇ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਦੀ ਨਾਰਾਜ਼ਗੀ ਜਿਹੜੀ ਆ ਜੀ ਉਹ ਮੁੱਲ ਨਹੀਂ ਲੈਣਾ ਚਾਹੁੰਦੀ ਜਿਹੜੀ ਸਰਕਾਰ ਹੈ, ਜਿਹਦੇ ਕਰਕੇ ਇਸ ਵਾਰੀ ਜਿਹੜਾ ਜੀ ਇੰਨੀਆਂ ਪੰਚਾਇਤਾਂ ਜਿਹੜੀਆਂ ਨੇ 163 ਉਹਨਾਂ ਦੇ ਪਾਏ ਗਏ ਮਤੇ ਜਿਹੜੇ ਨੇ ਉਹ ਮੰਨ ਲਏ ਗਏ ਨੇ। ਕਿਉਂਕਿ ਮੁੱਦਾ ਜਿਹੜਾ ਨਸ਼ਿਆਂ ਦਾ ਜੀ ਉਹ ਬਹੁਤ ਜ਼ਿਆਦਾ ਭਖੂਗਾ ਇਸ ਵਾਰੀ। ਪਤਾ ਜਿਹੜਾ ਜੀ ਉਹ ਸਰਕਾਰ ਨੂੰ ਵੀ ਹੈ। 16-17 ਦੇ ਦੌਰਾਨ ਇਹਨਾਂ ਪਿੰਡਾਂ ਦੇ ਵਿੱਚ 163 ਪਿੰਡਾਂ ਦੇ ਮਤੇ ਜਿੱਥੇ ਪਾਸ ਕੀਤੇ ਗਏ ਨੇ, ਇੱਥੇ ਠੇਕੇ ਜਿਹੜੇ ਨੇ ਉਹ ਨਹੀਂ ਖੁੱਲਣਗੇ। ਬਹੁਤੇ ਪਿੰਡਾਂ ਦੇ ਠੇਕੇ ਜਿਹੜੇ ਨੇ ਪੰਚਾਇਤੀ ਰਜ਼ਾਮੰਦੀ ਦੇ ਨਾਲ ਤਬਦੀਲ ਕਰਨ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ। ਜਿਹੜੇ 99 ਪਿੰਡ ਨੇ ਜੀ ਉਹਨਾਂ ਦੇ ਵਿੱਚ ਠੇਕੇ ਜਿਹੜੇ ਉਹ ਬੰਦ ਕੀਤੇ ਗਏ ਸਨ 15-16 ਦੇ ਦੌਰਾਨ। 14-15 ਦੇ ਵਿੱਚ 128 ਪੰਚਾਇਤਾਂ ਨੇ ਮਤਾ ਪਾਸ ਕੀਤਾ ਸੀਗਾ। ਇਹਦੇ ਵਿੱਚੋਂ ਸਿਰਫ 22 ਪਿੰਡਾਂ ਦੇ ਠੇਕੇ ਬੰਦ ਕੀਤੇ ਗਏ ਸੀ। ਉਦੋਂ ਪਹਿਲਾਂ 13-14 ਦੇ ਵਿੱਚ ਪੰਜਾਬ ਦੇ 127 ਪਿੰਡਾਂ ਨੇ ਮਤੇ ਪਾਏ ਸੀਗੇ, ਜਿਹਦੇ ਵਿੱਚੋਂ 32 ਪਿੰਡਾਂ ਦੀ ਗੱਲ ਜਿਹੜੀ ਆ ਉਹ ਮੰਨੀ ਗਈ ਸੀ। 12-13 ਦੇ ਵਿੱਚ 99 ਪਿੰਡਾਂ ਦੇ ਵਿੱਚੋਂ ਸਿਰਫ 32 ਪਿੰਡਾਂ ਦੇ ਵਿੱਚ ਠੇਕੇ ਜਿਹੜੇ ਉਹ ਬੰਦ ਹੋਏ ਸਨ। ਇਸ ਵਾਰੀ ਪਹਿਲਾ ਮੌਕਾ ਹੈ ਕਿ
ਕਈ ਜ਼ਿਲ੍ਹਿਆਂ ਦੇ 100% ਪੰਚਾਇਤੀ ਮਤੇ ਜਿਹੜੇ ਉਹ ਪ੍ਰਵਾਨ ਕੀਤੇ ਗਏ ਨੇ। ਜ਼ਿਲ੍ਹਾ ਪਟਿਆਲਾ ਦੇ 18 ਪਿੰਡਾਂ ਨੇ ਪੰਚਾਇਤੀ ਮਤੇ ਪਾਏ ਸੀਗੇ। 17 ਪਿੰਡਾਂ ਦੇ ਵਿੱਚ ਠੇਕੇ ਨਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ। ਇੱਕ ਪਿੰਡ ਦਾ ਠੇਕਾ ਤਬਦੀਲ ਕੀਤਾ ਜਾਣਾ। ਜ਼ਿਲ੍ਹਾ ਗੁਰਦਾਸਪੁਰ ਦੇ 4 ਪਿੰਡਾਂ ਨੇ ਮਤੇ ਪਾਏ ਨੇ, ਪ੍ਰਵਾਨ ਕਰ ਲਏ ਗਏ ਨੇ ਚਾਰੇ ਦੇ ਚਾਰੇ। ਜ਼ਿਲ੍ਹਾ ਮੋਹਾਲੀ ਦੇ 7 ਪਿੰਡਾਂ ਨੇ ਠੇਕੇ ਬੰਦ ਕਰਨ ਦੀ ਗੱਲ ਆਖੀ ਹੈ। ਸਾਰੇ ਪਿੰਡਾਂ ਵਿੱਚ ਠੇਕੇ ਨਾ ਖੋਲ੍ਹਣ ਦਾ ਫੈਸਲਾ ਲਿਆ ਗਿਆ ਜੀ। ਧਾਰਮਿਕ ਨਗਰ ਜ਼ਿਲ੍ਹਾ ਮੁਕਤਸਰ ਦੀਆਂ ਅੱਧੀ ਦਰਜਨ ਪੰਚਾਇਤਾਂ ਨੇ ਮਤੇ ਪਾਸ ਕੀਤੇ ਸੀਗੇ, ਜਿਨ੍ਹਾਂ ਦੇ ਵਿੱਚੋਂ ਪਿੰਡ ਡੋਕ, ਮਾਨਾ ਤੇ ਮਾਗਰਕੇ ਵਿੱਚ ਠੇਕੇ ਜਿਹੜੇ ਨੇ ਉਹ ਨਹੀਂ ਖੁੱਲਣਗੇ। ਬਾਕੀ 3 ਪਿੰਡਾਂ ਦੇ ਠੇਕੇ ਜਿਹੜੇ ਉਹ ਤਬਦੀਲ ਕਰਨ ਦੀ ਗੱਲ ਜਿਹੜੀ ਆ ਜੀ ਉਹ ਆਖੀ ਗਈ ਆ। ਬਰਨਾਲਾ ਦੀਆਂ 16 ਪੰਚਾਇਤਾਂ ਦੇ ਵਿੱਚੋਂ 10 ਪੰਚਾਇਤਾਂ ਦੇ ਮਤਿਆਂ ਨੂੰ ਪ੍ਰਵਾਨ ਕੀਤਾ ਗਿਆ। ਔਰ ਪੰਜਾਬ ਭਰ ਚੋਂ ਠੇਕਿਆਂ ਦੇ ਖਿਲਾਫ ਝੰਡਾ ਚੁੱਕਣ ਵਾਲਾ ਜ਼ਿਲ੍ਹਾ ਸੰਗਰੂਰ ਜਿਹੜਾ ਉਹਦੇ ਵਿੱਚ 34 ਪਿੰਡਾਂ ਦੇ ਵਿੱਚ ਐਤਕੀ ਠੇਕੇ ਜਿਹੜੇ ਨੇ ਉਹ ਨਹੀਂ ਖੁੱਲਣਗੇ, ਜਦੋਂ ਕਿ ਸੰਗਰੂਰ ਦੇ ਵਿੱਚ 69 ਪਿੰਡਾਂ ਨੇ ਮਤੇ ਜਿਹੜੇ ਉਹ ਪਾ ਕੇ ਪਾਸ ਕੀਤੇ ਸੀਗੇ। ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਪੁਲਿਸ ਦੇ ਉੱਤੇ ਦੋਸ਼ ਲੱਗ ਰਹੇ ਨੇ ਵੀ ਵਹਿਬਲ ਕਲਾਂ ਕਾਂਡ ਦੇ ਵਿੱਚ ਬਿਆਨ ਦਰਜ ਕਰਨ ਤੋਂ ਜਿਹੜੇ ਜੀ ਉਹਨਾਂ ਨੂੰ ਰੋਕਿਆ ਜਾ ਰਿਹਾ ਸੀ। ਇਹ ਜਿਹੜਾ ਸਰਕਾਰ ਦੇ ਵੱਲੋਂ ਬਣਾਇਆ ਗਿਆ ਕਮਿਸ਼ਨ ਆ ਜੀ, ਉਹਦੇ ਸਾਹਮਣੇ ਪੇਸ਼ ਹੋਣ ਵਾਲੇ ਜਿਹੜੇ ਜੀ ਗੋਲੀ ਕਾਂਡ ਦੇ ਪੀੜਤ ਤੇ ਚਸ਼ਮਦੀਦ ਜਿਹੜੇ ਸੀਗੇ ਜੀ, ਉਹਨਾਂ ਨੇ ਇਹ ਕਿਹਾ ਕਿ ਪੁਲਿਸ ਜਿਹੜੀ ਹੈ ਜੀ ਉਹਨਾਂ ਨੂੰ ਸੱਚ ਬੋਲਣ ਤੋਂ ਰੋਕ ਰਹੀ ਹੈ। ਪੁਲਿਸ ਉਹਨਾਂ ਨੂੰ ਕਮਿਸ਼ਨ ਦੇ ਕੋਲੇ ਪਹੁੰਚਣ ਤੋਂ ਰੋਕਣ ਦੇ ਵਾਸਤੇ ਧਮਕਾਉਂਦੀ ਵੀ ਰਹੀ ਹੈ ਉਹਨਾਂ ਦੇ ਅਨੁਸਾਰ। ਔਰ ਦੂਜੇ ਪਾਸੇ ਕਮਿਸ਼ਨ ਨੇ ਜਾਂਚ ਦੇ ਵਿੱਚ ਹੋ ਰਹੀ ਦੇਰੀ ਸੰਬੰਧੀ ਪੰਥਕ ਪ੍ਰਚਾਰਕਾਂ ਨੂੰ ਜ਼ਿੰਮੇਵਾਰ ਜਿਹੜਾ ਜੀ ਉਹ ਦੱਸਿਆ। ਜਸਟਿਸ ਜੋਰਾ ਸਿੰਘ ਕਮਿਸ਼ਨ ਜਿਹੜਾ ਜੀ ਉਹਨੇ ਕਿਹਾ ਕਿ ਬੇਅਦਬੀ ਦੀ ਘਟਨਾ ਦੇ ਬਾਅਦ ਰੋਸ ਪ੍ਰਗਟ ਕਰ ਰਹੀ ਸੰਗਤ ਦੀ ਅਗਵਾਈ ਕਰ ਰਹੇ ਪੰਥਕ ਪ੍ਰਚਾਰਕ ਮਾਮਲੇ ਦੀ ਗਵਾਹੀ ਵਾਸਤੇ ਪੇਸ਼ ਨਹੀਂ ਹੋਏ। 15 ਪੰਥ ਪ੍ਰਚਾਰਕਾਂ ਦੇ ਵਿੱਚੋਂ ਸਿਰਫ 3 ਨੇ ਆਪਣੇ ਬਿਆਨ ਜਿਹੜੇ ਉਹ ਦਰਜ ਕਰਾਏ ਨੇ। ਵਹਿਬਲ ਕਲਾਂ ਦੇ ਜਿਹੜੇ ਪੀੜਤ ਨੇ ਜੀ, ਉਹਨਾਂ ਨੇ ਦੱਸਿਆ ਕਿ ਜਿਹੜੇ ਪੁਲਿਸ ਆਫੀਸਰ ਸੀ ਉਹਨਾਂ ਦੀ ਸ਼ਨਾਖਤ ਉਹਨਾਂ ਨੇ ਕਰ ਲਈ ਸੀਗੀ ਜੀ। ਇਹਦੇ ਬਾਵਜੂਦ ਪੁਲਿਸ ਅਫਸਰਾਂ ਦੇ ਖਿਲਾਫ ਕੋਈ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਹੋਈ। ਜਿਹੜੇ ਚਸ਼ਮਦੀਦ ਨੇ ਉਹ ਇਹ ਕਹਿੰਦੇ ਨੇ ਕਿ SSP ਰੈਂਕ ਦੇ ਕਈ ਅਧਿਕਾਰੀ ਮੌਕੇ ਦੇ ਉੱਤੇ ਮੌਜੂਦ ਸੀਗੇ। ਇਹਨਾਂ ਅਫਸਰਾਂ ਦੇ ਗਨਮੈਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਠੁੱਡੇ ਮਾਰਦੇ ਰਹੇ। 400 ਦੇ ਕਰੀਬ ਪੁਲਿਸ ਕਰਮਚਾਰੀ ਮੌਜੂਦ ਸੀ, ਸਾਰਿਆਂ ਦੇ ਕੋਲੇ ਹਥਿਆਰ ਸੀਗੇ। ਚਸ਼ਮਦੀਦਾਂ ਨੇ ਇਹ ਵੀ ਕਿਹਾ ਕਿ ਮੌਕੇ ਤੇ ਮੌਜੂਦ ਸਿੱਖ ਸੰਗਤ ਦੇ ਕੋਲੇ ਕੋਈ ਹਥਿਆਰ ਜਿਹੜਾ ਉਹ ਨਹੀਂ ਸੀਗਾ। ਮਾਮਲੇ ਦੀ ਜਾਂਚ ਲਈ ਕਮਿਸ਼ਨ ਨੇ ਗੋਲੀकांड ਦੇ ਪੀੜਤਾਂ ਤੇ ਚਸ਼ਮਦੀਦਾਂ ਨੂੰ ਚੰਡੀਗੜ੍ਹ ਗਵਾਹੀ ਦੇ ਵਾਸਤੇ ਜਿਹੜਾ ਉਹ ਸੱਦਿਆ ਸੀਗਾ। 32 ਹਲਫੀਆ ਬਿਆਨ ਜ਼ੋਰਾ ਸਿੰਘ ਮਾਨ ਕਮਿਸ਼ਨ ਨੂੰ ਜਿਹੜੇ ਉਹ ਸੌਂਪੇ ਗਏ ਆ। ਇਹਦੇ ਵਿੱਚੋਂ 6 ਚਸ਼ਮਦੀਦਾਂ ਤੋਂ ਪੁੱਛ ਪੜਤਾਲ ਜਿਹੜੀ ਹੈ ਜੀ ਉਹ ਕੀਤੀ ਗਈ ਆ। ਜਿਹੜੀ 2 ਜਿਹੜੇ ਮੇਨ ਸਨ ਜੀ, ਪੰਤਪ੍ਰੀਤ ਸਿੰਘ ਖਾਲਸਾ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ, ਔਰ ਬਾਕੀ ਜਿਹੜੇ ਉਹਨਾਂ ਦੇ ਸਾਥੀ ਨੇ ਜੀ ਉਹਨਾਂ ਨੇ ਆਪਣੇ ਬਿਆਨ ਜਿਹੜੇ ਨੇ ਜੀ ਇਸ ਮਾਮਲੇ ਦੇ ਵਿੱਚ ਅਜੇ ਤੱਕ ਜਿਹੜੇ ਉਹ ਦਰਜ ਨਹੀਂ ਕਰਵਾਏ। ਕਰਵਾਉਣਗੇ ਜਾਂ ਨਹੀਂ, ਇਹਦੇ ਵਾਸਤੇ ਅਜੇ ਸਵਾਲ ਹੀ ਬਣਿਆ ਹੋਇਆ ਜੀ। ਅਗਲੀ ਗੱਲ ਕਰੀਏ, ਕਨ੍ਹਈਆ ਕੁਮਾਰ ਜੋ ਕਿ ਇੱਕ ਲੋਕ ਨੇਤਾ ਦੇ ਵਾਂਗੂ ਹੁਣ ਪੂਰੇ ਦੇਸ਼ ਭਰ ਦੇ ਵਿੱਚ ਉੱਭਰ ਰਿਹਾ ਆ, ਉਸਨੇ ਭਾਜਪਾ ਸੁਣ ਕੀਤੀ ਹੋਈ ਆ। ਐਕਚੁਅਲੀ ਜੀ ਜਿਹੜਾ ਲੈਕਚਰ ਦੀ ਆਪਾਂ ਕੱਲ ਵੀ ਗੱਲ ਕੀਤੀ ਸੀਗੀ, ਜਿਹੜਾ ਉਹਨੇ ਯੂਨੀਵਰਸਿਟੀ ਦੇ ਵਿੱਚ ਤੁਰੰਤ ਰਿਹਾ ਹੋਣ ਤੋਂ ਬਾਅਦ JNU ਦੇ ਵਿੱਚ ਦਿੱਤਾ, ਆਈ ਥਿੰਕ ਕੋਈ ਸ਼ਾਇਦ ਜਿਹੜੀਆਂ ਘੱਟ ਹੁੰਦੀਆਂ ਨੇ ਜਿਹੜੀਆਂ ਐਡੀ ਤੇਜ਼ ਵਾਇਰਲ ਹੁੰਦੀਆਂ ਨੇ। ਬੇਸ਼ੱਕ ਉਹ ਬਹੁਤ ਲੰਬਾ ਭਾਸ਼ਣ ਸੀਗਾ ਜੀ, 58 ਮਿੰਟ ਦਾ। ਲੋਕਾਂ ਨੇ ਫੇਰ ਵੀ ਜਿਹੜਾ ਜੀ ਉਹ ਸੁਣਿਆ। ਇਹਨੂੰ WhatsApp ਦੇ ਉੱਤੇ ਟੁਕੜਿਆਂ ਦੇ ਰੂਪ ਦੇ ਵਿੱਚ ਵੀ ਲੋਕਾਂ ਨੇ ਕਿਹਾ ਕਿ ਜਿਹੜੀ ਫਾਈਲ ਹੈ ਇਹ ਨਾ ਹੋਵੇ ਕਿ ਖੁੱਲੇ ਨਾ, ਉਹਦੇ ਕਰਕੇ ਇਹਨੂੰ ਟੁਕੜਿਆਂ ਦੇ ਰੂਪ ਦੇ ਵਿੱਚ ਭੇਜਿਆ। ਉਧਰੋਂ ਰਵੀਸ਼ ਕੁਮਾਰ ਦੇ ਵੱਲੋਂ ਜਿਹੜੀ ਕੀਤੀ ਗਈ ਇੱਕ ਇੰਟਰਵਿਊ ਆ, ਉਹ ਵੀ ਇਸ ਵੇਲੇ ਬੜੀ ਚਰਚਿਤ ਹੈ। ਜਿਸ ਤਰੀਕੇ ਦੇ ਬਿਆਨ ਉਹਨੇ ਦਿੱਤੇ ਨੇ, ਜਿਹੜੀ ਉਹਦੇ ਵਿੱਚ ਮੈਚੋਰਿਟੀ ਜਿਹੜੀ ਆ ਜੀ ਉਹਦੇ ਜਿਹੜੇ ਜਵਾਬ ਦੇ ਵਿੱਚ ਦੇਖਣ ਨੂੰ ਮਿਲੀ ਆ, ਉਹ ਇਸ ਉਮਰ ਦੇ ਵਿੱਚ ਬਹੁਤ ਘੱਟ ਜਿਹੜੀ ਆ ਜੀ ਉਹ ਦੇਖਣ ਨੂੰ ਮਿਲਦੀ ਆ। ਉਹਦੇ ਵਿੱਚ ਕਾਲਾਪਨ ਨਹੀਂ ਹੈ, ਪਰ ਜਿਹੜਾ ਡੈਮੇਜ ਕਰਨ ਵਾਲੀ ਗੱਲ ਹੈ ਜੀ, ਜਿਹੜੀ ਸਭ ਤੋਂ ਵੱਧ ਜਿਹੜੀ ਸ਼ਾਖ ਡੈਮੇਜ ਕੀਤੀ ਆ ਉਹਨੇ BJP ਦੀ ਤੇ RSS ਦੀ ਜਿਹੜੀ ਆ ਜੀ ਉਹ ਕੀਤੀ ਆ। RSS ਦੇ ਕੋਲੇ ਔਰ BJP ਦੇ ਕੋਲੇ ਕੁਝ ਵੀ ਜਿਹੜਾ ਜੀ ਕਹਿਣ ਨੂੰ ਨਹੀਂ ਹੈਗਾ ਕਨ੍ਹਈਆ ਕੁਮਾਰ ਦੇ ਸਵਾਲਾਂ ਦੇ ਜਵਾਬ ਦੇ ਰੂਪ ਦੇ ਵਿੱਚ। ਇਸ ਕਰਕੇ ਕਿਹਾ ਕੀ ਜਾ ਰਿਹਾ ਜੀ, ਜਿਹੜੇ ਨੇਤਾ ਨੇ BJP ਦੇ ਉਹ ਚੁੱਪ ਕਰੀ ਜਿਹੜਾ ਜੀ ਇਹਨੂੰ ਦੇਖ ਰਹੇ ਨੇ। ਦਬਵੀਂ ਸੁਰ ਦੇ ਵਿੱਚ ਕੁਝ ਜਿਹੜੇ ਨੇ ਜੀ ਉਹ ਇਹਦੇ ਤਾਰੀਫ ਵੀ ਜਿਹੜੀ ਉਹ ਕਰੀ ਜਾਂਦੇ ਨੇ ਕਿ ਬੋਲਿਆ ਜਿਹੜਾ ਜੀ ਮੁੰਡਾ ਬਹੁਤ ਵਧੀਆ। ਕਹਿਣ ਨੂੰ ਕੀ ਜਿਹੜਾ ਜੀ ਉਹ ਕਿਹਾ ਗਿਆ, ਜਿਹੜੇ ਇਹਨਾਂ ਦੇ ਸੰਸਦੀ ਮਾਮਲਿਆਂ ਦੇ ਜਿਹੜੇ ਮੰਤਰੀ ਨੇ ਜੀ ਉਹਨਾਂ ਨੇ ਜਿਹੜੀ ਗੱਲ ਇਹ ਕਹੀ ਆ, ਜਿਹੜੇ
ਵੈਂਕਈਆ ਨਾਇਡੂ ਨੇ, ਉਹ ਕਹਿੰਦੇ ਕਿ ਜਿਹੜੇ JNU ਸਟੂਡੈਂਟ ਦੇ ਪ੍ਰਧਾਨ ਨੇ ਕਨ੍ਹਈਆ ਕੁਮਾਰ, ਉਹਨੂੰ ਮੁਫਤ ਦਾ ਉਹਦਾ ਹੋ ਰਿਹਾ ਜਿਹੜਾ ਪ੍ਰਚਾਰ ਹੈ ਉਹਦੇ ਵਿੱਚ ਜ਼ਿਆਦਾ ਇੰਟਰਸਟ ਨਹੀਂ ਰੱਖਣਾ ਚਾਹੀਦਾ, ਉਹਨੂੰ ਆਪਣੀ ਪੜ੍ਹਾਈ ਦੇ ਉੱਤੇ ਜਿਹੜਾ ਜੀ ਉਹ ਧਿਆਨ ਦੇਣਾ ਚਾਹੀਦਾ। ਇਹ ਨਾਇਡੂ ਸਾਹਿਬ ਨੂੰ ਕਨ੍ਹਈਆ ਦੀ ਪੜ੍ਹਾਈ ਦਾ ਐਡਾ ਹੀ ਫਿਕਰ ਸੀਗਾ ਤੇ ਇੰਨੇ ਦਿਨਾਂ ਤੋਂ ਉਹਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਕੇ ਪਤਾ ਨਹੀਂ ਉਹਦੀ ਕਿਹੜੀ ਟਿਊਸ਼ਨ ਜਿਹੜੀ ਉਹ ਰੱਖ ਕੇ ਦਿੱਤੀ ਸੀ ਉਹਨਾਂ ਨੇ ਜਿਹੜੀ ਤਿਹਾੜ ਜੇਲ੍ਹ ਦੇ ਵਿੱਚ, ਜਿਹਦੇ ਵਾਸਤੇ ਉਹਦੀ ਪੜ੍ਹਾਈ ਦਾ ਜਿਹੜਾ ਜੀ ਉਹ ਨੁਕਸਾਨ ਨਾ ਹੋਵੇ। ਅਸਲ ਦੇ ਵਿੱਚ ਇਹ ਹੈ ਜੀ ਕਿ ਜਿੱਥੋਂ ਆਪਾਂ ਗੱਲ ਸਟਾਰਟ ਕੀਤੀ ਸੀ, 4 ਰਾਜਾਂ ਦੀਆਂ ਆ ਗਈਆਂ ਦੀ ਚੋਣਾਂ, ਔਰ ਐਨ ਉਸ ਮੌਕੇ ਦੇ ਉੱਤੇ ਕਨ੍ਹਈਆ ਕੁਮਾਰ ਦਾ ਜਿਹੜਾ ਜੀ ਇਹ ਇੱਕਦਮ ਉੱਭਰ ਕੇ ਜਿਹੜਾ ਉਹ ਸਾਹਮਣੇ ਆਉਣਾ, ਇਹ ਕਿਤੇ ਨਾ ਕਿਤੇ ਜਿਹੜੇ ਉਹਨੇ ਸਵਾਲ ਖੜੇ ਕਰ ਦਿੱਤੇ ਨੇ। ਦੇਖੋ ਕੱਲ ਨੂੰ ਕਨ੍ਹਈਆ ਕੁਮਾਰ, ਕੁਝ ਲੋਕ ਜਿਹੜੇ ਕਿੰਤੂ ਪਰੰਤੂ ਵੀ ਕਰ ਰਹੇ ਨੇ, ਕੁਝ ਲੋਕਾਂ ਦਾ ਡਾਊਟ ਵੀ ਹੈ ਕਿ ਇਹਦੇ ਵਿੱਚੋਂ ਕੁਝ ਹੋਰ ਕਹਾਣੀਆਂ ਵੀ ਨਿਕਲ ਸਕਦੀਆਂ ਨੇ, ਕੁਝ ਵੀ ਕਹਾਣੀਆਂ ਨਿਕਲ ਆਉਣ। ਕਨ੍ਹਈਆ ਕੁਮਾਰ ਕੌਣ ਹੈ, ਉਹਦੇ ਪਿੱਛੇ ਕਿਹੜੀ ਪਾਰਟੀ ਹੈ, ਕਿਵੇਂ ਉਹ ਉੱਭਰਿਆ, ਕੁਝ ਇਹਦੇ ਪਿੱਛੇ ਨਿਕਲ ਆਵੇ। ਸਵਾਲਾਂ ਦਾ ਸਵਾਲ ਇਹ ਹੈ ਕਿ ਜਿਹੜੇ ਸਵਾਲ ਉਹਨੇ ਰੇਜ਼ ਕੀਤੇ ਨੇ, ਜਿਹੜੇ ਸਵਾਲ ਕਨ੍ਹਈਆ ਕੁਮਾਰ ਨੇ ਉਠਾਏ ਨੇ, ਉਹਨਾਂ ਦਾ ਜਵਾਬ ਜਿਹੜਾ ਜੀ ਇਸ ਵੇਲੇ ਸੱਤਾਧਾਰੀ ਜਿਹੜੀ ਧਿਰ ਹੈ ਉਹਦੇ ਕੋਲੇ ਕੋਈ ਨਹੀਂ ਹੈ ਜੀ, ਕਿ ਕਿਹੜੇ ਤਰੀਕੇ ਦੇ ਨਾਲ ਯੂਨੀਵਰਸਿਟੀਜ਼ ਦੇ ਵਿੱਚ ਵੜ ਕੇ ਜਿਹੜਾ ਜੀ ਉਹ ਸਿਆਸਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ, ਜਿਹਦੇ ਵਿੱਚੋਂ ਇਹ ਸਾਰਾ ਕੁਝ ਨਿਕਲਿਆ ਜੀ। ਜੀ ਅਤੇ ਆਪਾਂ ਜਿਹੜੀ ਅਗਲੀ ਗੱਲ ਕਰੀਏ ਵੀ 10 ਦਿਨਾਂ ਤੋਂ ਇੱਕ ਜੋੜਾ ਜਿਹੜਾ ਟੈਂਕੀ ਤੇ ਪਾਣੀ ਦੀ ਟੈਂਕੀ ਤੇ ਚੜਿਆ, ਵੀ ਅਕਾਲੀ ਜਿਹੜੇ ਬੰਦੇ ਨੇ ਇਹ ਉਹਨਾਂ ਦੀ ਜ਼ਮੀਨ ਦੱਬੀ ਹੋਈ ਹੈ ਬੜੇ ਚਿਰ ਤੋਂ। ਜਿਸ ਦਿਨ ਚੜਿਆ ਸੀਗਾ ਉਸ ਦਿਨ ਵੀ ਗੱਲ ਮੈਂ ਸਾਂਝੀ ਕੀਤੀ ਸੀ ਕਿ ਇੱਕ ਬਜ਼ੁਰਗ ਜੋੜਾ ਹੈ ਜੀ, ਉਹ ਟੈਂਕੀ ਦੇ ਉੱਤੇ ਇੱਥੇ ਜਿਹੜਾ ਜੀ ਚੜ ਗਿਆ ਤੇ ਸ਼ੇਰਪੁਰ ਪਿੰਡ ਪੈਂਦਾ ਜੀ ਨੇੜੇ ਪਟਿਆਲੇ ਦੇ, ਉਹ ਜਿਹੜਾ ਪਿੰਡ ਕਲੇਰਾਂ, ਉੱਥੋਂ ਰਣਜੀਤ ਸਿੰਘ ਜਿਹੜਾ ਜੀ ਉਹ ਤੇ ਉਹਦੀ ਪਤਨੀ ਜਿਹੜੀ ਹੈ ਸ਼ਿੰਦਰ ਕੌਰ, ਇਹ 10 ਦਿਨ ਤੋਂ ਟੈਂਕੀ ਤੇ ਚੜੇ ਹੋਏ ਨੇ। ਕਾਰਨ ਜਿਹੜਾ ਜੀ ਟੈਂਕੀ ਤੇ ਚੜਨ ਦਾ ਇਹ ਆ ਕਿ ਇੱਕ ਅਕਾਲੀ ਆਗੂ ਹੈ ਜੀ ਇੱਥੋਂ ਦਾ, ਉਹਨੇ ਇਹਨਾਂ ਦੀ ਜ਼ਮੀਨ ਜਿਹੜੀ ਹੈ ਜੀ ਉਹ ਦੱਬ ਲਈ ਸੀ ਜੀ, ਧੱਕੇ ਦੇ ਨਾਲ ਲੈ ਲਈ, ਉਹਦੇ ਖਿਲਾਫ ਜਿਹੜਾ ਜੀ ਇਹ ਡਟੇ ਹੋਏ ਨੇ। ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਇਹ ਕਹਿੰਦਾ ਜੀ ਕਿ ਕਈ ਵਾਰੀ ਅਸੀਂ ਜਾਂਚ ਜਿਹੜੀ ਉਹ ਕੀਤੀ ਹੈ ਤੇ ਹਰ ਵਾਰੀ ਜਿਹੜਾ ਝੂਠਾ ਸਾਬਤ ਹੋਇਆ ਇਹ ਕਿਸਾਨ, ਜਦੋਂ ਕਿ ਕਿਸਾਨ ਜੋੜਾ ਇਹ ਕਹਿੰਦਾ ਕਿ ਜ਼ਬਰਦਸਤੀ ਉਹਦੀ ਜ਼ਮੀਨ ਦੱਬੀ ਗਈ ਹੈ ਕਿਉਂਕਿ ਅਕਾਲੀ ਆਗੂ ਦਾ ਹੱਥ ਹੈ, ਇਸ ਕਰਕੇ ਪੁਲਿਸ ਜਿਹੜੀ ਹੈ ਜੀ ਉਹਦੇ ਆਖੇ ਲੱਗਦੀ ਹੈ। ਸਾਡੀ ਤਾਂ ਪੁਲਿਸ ਜਿਹੜੀ ਹੈ ਜੀ ਉਹ ਸੁਣਵਾਈ ਨਹੀਂ ਕਰਦੀ। ਹੁਣ ਜਿਹੜੀਆਂ ਕੁਝ ਕਿਸਾਨ ਜਥੇਬੰਦੀਆਂ ਨੇ ਉਹ ਇਸ ਜੋੜੇ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਆਈਆਂ ਨੇ, ਔਰ ਇਸ ਜੋੜੇ ਦੇ ਵਾਸਤੇ ਵੱਡੀ ਗਿਣਤੀ ਦੇ ਵਿੱਚ ਕੱਲ ਜਿਹੜੇ ਜੀ ਉਹ ਇੱਥੇ ਪਿੰਡ ਦੇ ਵਿੱਚ ਪਹੁੰਚੇ ਔਰ ਉਹਨਾਂ ਨੇ ਇੱਕ ਮਾਰਚ ਜਿਹੜਾ ਸੀਗਾ ਇਸ ਜੋੜੇ ਦੇ ਹੱਕ ਦੇ ਵਿੱਚ ਕੀਤਾ। ਜਿਹੜਾ ਰਣਜੀਤ ਸਿੰਘ ਟੈਂਕੀ ਦੇ ਉੱਤੇ ਚੜਿਆ ਹੋਇਆ ਜੀ, ਉਹਨੇ ਆਪਣੇ ਉੱਤੇ ਤੇਲ ਜਿਹੜਾ ਜੀ ਉਹ ਪਾ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ, ਜਦੋਂ ਕਿ ਉੱਥੇ ਮੌਜੂਦ ਜਿਹੜੇ ਲੋਕ ਸੀ ਉਹਨਾਂ ਨੇ ਇਹਨੂੰ ਰੋਕ ਲਿਆ ਜੀ ਖੁਦਕੁਸ਼ੀ ਕਰਨ ਤੋਂ। 10 ਦਿਨ ਹੋ ਗਏ ਨੇ ਜੀ ਟੈਂਕੀ ਤੇ ਚੜੇ ਨੂੰ, ਪਰ ਜਿਹੜਾ ਉੱਥੇ ਹੀ ਜਿਹੜੇ ਉਸ ਏਰੀਏ ਦੇ ਵਿੱਚ ਹੀ ਇਹ ਜਿਹੜਾ ਜੀ ਮਾਮਲਾ ਘੁੰਮੀ ਜਾਂਦਾ ਹੈ, ਜਦੋਂ ਕਿ ਸੀਨੀਅਰ ਜਿਹੜੇ ਆਫੀਸਰ ਜਾਂ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨੂੰ ਦਖਲ ਇਹਦੇ ਵਿੱਚ ਦੇਣਾ ਚਾਹੀਦਾ ਸੀਗਾ, ਪਰ ਸਾਰੇ ਚੁੱਪ ਬੈਠੇ ਨੇ ਜੀ, ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ 'ਚ। ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਪਾਣੀ ਦੇ ਮਸਲੇ ਨੂੰ ਲੈ ਕੇ ਪੰਜਾਬ ਦੇ ਇੱਕ ਭਾਜਪਾ ਨੇਤਾ ਅਕਾਲੀਆਂ ਤੋਂ ਬਗੈਰ ਇਕੱਲੇ ਹੀ ਜਿਹੜੇ ਸੈਂਟਰ ਦੀ ਸਰਕਾਰ ਦੇ ਵਿੱਚ ਉੱਥੇ ਜਾ ਕੇ ਮਿਲੇ ਨੇ। ਬਿਲਕੁਲ ਜੀ, ਇਹ ਪੰਜਾਬ ਦੇ ਕੁਝ ਨੇਤਾ ਨੇ ਜੀ ਰਲ ਕੇ ਜਿਹੜੇ ਇਹ ਮਿਲੇ ਨੇ ਔਰ ਮਿਲ ਕੇ ਉਹਨਾਂ ਨੇ ਜਿਹੜੇ ਰਾਜਨਾਥ ਸਿੰਘ ਹੁਰੀ ਨੇ ਉਹਨਾਂ ਨੂੰ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਦੱਸੇ ਨੇ। ਮਿਲ ਕੇ ਉਹਨਾਂ ਨੇ ਗੱਲ ਜਿਹੜੀ ਆ ਜੀ ਇਹ ਉੱਥੇ ਰੱਖੀ ਆ ਉਹਨਾਂ ਦੇ ਸਾਹਮਣੇ ਕਿ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਜੀ ਉਹ ਪਹਿਲਾਂ ਖਰਾਬ ਜਿਹੜਾ ਜੀ ਉਹ ਰਿਹਾ। ਪਾਣੀਆਂ ਦਾ ਮਸਲਾ ਉਹਦੇ ਵਿੱਚ ਮੇਨ ਸੀਗਾ ਜੀ, ਜਿਹਦੇ ਕਰਕੇ ਇਹ ਦੁਬਾਰਾ ਕਿਤੇ ਇੱਦਾਂ ਦੀ ਗੱਲ ਜਿਹੜੀ ਆ ਜੀ ਉਹ ਨਾ ਹੋ ਜਾਵੇ। ਉਹਨਾਂ ਨੇ ਜਿਹੜਾ ਜੀ ਰਾਜਨਾਥ ਸਿੰਘ ਹੋਰਾਂ ਨੂੰ ਅਗਾਊਂ ਜਿਹੜੀ ਆ ਜੀ ਇਹਦੀ ਜਾਣਕਾਰੀ ਦਿੱਤੀ ਆ। ਜਿਹੜੇ ਇਹ ਨੇਤਾ ਜਾ ਕੇ ਜਿਹੜੇ ਮਿਲੇ ਨੇ ਉਹਦੇ ਵਿੱਚ ਜਿਹੜੇ ਨੇ ਜੀ ਇੱਕ ਤਾਂ ਵਿਜੇ ਸੰਪਲਾ ਸ਼ਾਮਲ ਨੇ ਜਿਹੜੇ ਕੇਂਦਰ ਦੇ ਵਿੱਚ ਮਿਨਿਸਟਰ ਨੇ, ਸੁਰਜੀਤ ਜਿਆਣੀ ਪੰਜਾਬ ਦੇ ਵਿੱਚ ਮਿਨਿਸਟਰ ਨੇ, ਅਵਿਨਾਸ਼ ਰਾਏ ਖੰਨਾ ਜਿਹੜੇ ਨੇ ਉਹ ਰਾਜ ਸਭਾ ਦੇ ਮੈਂਬਰ ਨੇ। ਇਹਨਾਂ ਤਿੰਨਾਂ ਨੇ ਜਿਹੜੀ ਇਹਦੀ ਮੁਲਾਕਾਤ ਕੀਤੀ ਆ ਜਾ ਕੇ ਰਾਜਨਾਥ ਸਿੰਘ ਹੋਰਾਂ ਦੇ ਨਾਲ, ਔਰ ਉਹਨਾਂ ਨੂੰ ਇਹ ਕਿਹਾ ਕਿ ਪੰਜਾਬ ਦੇ ਨਾਲ ਜੇ ਨਾ ਇਨਸਾਫੀ ਹੋਈ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ਦੇ ਉੱਤੇ ਤਾਂ ਪੰਜਾਬ ਦਾ ਮਾਹੌਲ ਜਿਹੜਾ ਜੀ ਉਹ ਖਰਾਬ ਹੋ ਸਕਦਾ ਹੈ। ਹੁਣ ਇੱਥੇ ਸਵਾਲ ਜਿਹੜੇ ਨੇ 2-3 ਜਿਹੜੇ ਇਹਦੇ ਵਿੱਚੋਂ ਉੱਠਦੇ ਨੇ। ਇੱਕ ਸਵਾਲ ਤਾਂ ਵੱਡਾ ਇਹ ਆ ਕਿ ਬੀਜੇਪੀ ਜਿਹੜੀ ਕਿ ਭਾਈਵਾਲ ਹੈ ਇੱਥੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ, ਅਕਾਲੀ ਦਲ ਜਿਹੜੀ ਵੱਡੀ ਪਾਰਟੀ ਹੈ, ਅਕਾਲੀ ਦਲ ਨੂੰ ਨਾਲ ਨਾ ਲੈ ਕੇ ਜਾਣਾ ਔਰ ਕੱਲਿਆਂ ਤੌਰ ਦੇ ਉੱਤੇ ਜਿਹੜਾ ਜੀ ਬੀਜੇਪੀ ਦੇ ਵੱਲੋਂ ਮੁਲਾਕਾਤ ਜਿਹੜੀ ਉਹ ਕਰਨੀ, ਇਹ ਆਪਣੇ ਆਪ ਦੇ ਵਿੱਚ ਕਈ ਸਵਾਲ ਜਿਹੜੇ ਆ ਜੀ ਉਹ ਖੜੇ ਕਰ ਰਿਹਾ।
ਦੂਜੇ ਪਾਸੇ ਜਿਹੜਾ ਵੱਡਾ ਸਵਾਲ ਜਿਹੜਾ ਇਹ ਉੱਠ ਰਿਹਾ ਕਿ ਇਹ ਮਸਲਾ ਜਿਹੜਾ ਸੀਗਾ ਪੰਜਾਬ ਦੇ ਹੱਕ ਵਾਲਾ ਸੀਗਾ ਸਾਰੇ ਦਾ ਸਾਰਾ ਪੂਰੇ ਕੰਪਲੀਟਲੀ, ਪਰ ਜਿਹੜਾ ਹਲਫਨਾਮਾ ਪੰਜਾਬ ਸਰਕਾਰ ਨੇ ਦਾਖਲ ਕੀਤਾ ਸੁਪਰੀਮ ਕੋਰਟ ਦੇ ਵਿੱਚ ਉਹ ਆਈ ਥਿੰਕ ਉਹ ਇੱਕ ਬਹੁਤ ਵੱਡੀ ਮੁਸੀਬਤ ਜਿਹੜੀ ਆ ਪੰਜਾਬ ਦੇ ਵਾਸਤੇ ਬਣ ਸਕਦਾ, ਕਿਉਂਕਿ ਉਹਦੇ ਵਿੱਚ ਜਿਹੜਾ ਪੰਜਾਬ ਹੈ ਉਹਨੇ ਪੰਜਾਬ ਸਰਕਾਰ ਦੀ ਤਰਫੋਂ ਜਿਹੜਾ ਜੀ ਇਹ ਲਿਖ ਕੇ ਦਿੱਤਾ ਗਿਆ ਕਿ ਇਹ ਪਾਣੀਆਂ ਦੀ ਵੰਡ ਵਾਲੇ ਮਸਲੇ ਦੇ ਵਿੱਚ ਸੁਪਰੀਮ ਕੋਰਟ ਜਿਹੜੀ ਆ ਜੀ ਉਹ ਛੇਤੀ ਫੈਸਲਾ ਦੇਵੇ। ਪਾਣੀਆਂ ਦੀ ਵੰਡ ਤਾਂ ਜਿਹੜੀ ਹੈ ਜਦੋਂ ਤੁਸੀਂ ਵੰਡ ਲਫ਼ਜ਼ ਉਹਦੇ ਵਿੱਚ ਪਾ ਦਿੱਤਾ, ਇਟ ਮੀਨਸ ਤੁਸੀਂ ਇੱਕ ਕਿਸਮ ਦੇ ਨਾਲ ਹੱਥ ਜਿਹੜੇ ਉਹ ਵੱਢ ਕੇ ਦੇਤੇ ਕਿ ਅਸੀਂ ਵੰਡਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਹੈ। ਜਿਹੜਾ ਹਲਫਨਾਮਾ ਸੀਗਾ ਉਹ ਤਾਂ ਇਹ ਹੋਣਾ ਚਾਹੀਦਾ ਸੀਗਾ ਨਾ ਜੀ ਕਿ ਪੰਜਾਬ ਦੇ ਜਿਹੜੇ ਪਾਣੀ ਨੇ ਉਹਦੇ ਉੱਤੇ ਪੰਜਾਬ ਦਾ ਹੱਕ ਹੈ, ਸਾਡੇ ਕੋਲੇ ਕੋਈ ਫਾਲਤੂ ਪਾਣੀ ਜਿਹੜਾ ਜੀ ਉਹ ਨਹੀਂ ਹੈਗਾ। ਪਰ ਇਹ ਹੁਣ ਹਲਫਨਾਮਾ ਦੇਣ ਵਾਲੇ ਕੌਣ ਨੇ, ਦਵਾਉਣ ਵਾਲੇ ਕੌਣ ਨੇ, ਕਿਹਨਾਂ ਨੇ ਜਿਹੜੀ ਆ ਜੀ ਇਹੋ ਜੀ ਜਾਣ ਬੁੱਝ ਕੇ ਜਿਹੜੀ ਆ ਜੀ ਇਹ ਟੈਕਨੀਕਲ ਮਿਸਟੇਕ ਜਿਹੜੀ ਆ ਜੀ ਉਹ ਮਿਸਟੇਕ ਤਾਂ ਗਲਤੀ 'ਚ ਹੁੰਦੀ ਹੈ, ਮਿਸਟੇਕ ਤਾਂ ਹੈ ਨਹੀਂ ਗੀ, ਉਹ ਜਿਹੜੀ ਉਹ ਕਰ ਦਿੱਤੀ ਆ। ਇਹ ਹੋ ਸਕਦਾ ਜੀ ਕਿ ਕੋ ਉਰਦੂ ਦਾ ਸ਼ੇਰ ਹੈ ਕਿ ਲਮਹੋਂ ਮੇਂ ਖਤਾ ਕੀ ਸਦੀਆਂ ਮੇਂ ਸਜ਼ਾ ਪਾਈ, ਉਹ ਨਾ ਹੋਵੇ ਕਿ ਇੱਕ ਜਿਹੜਾ ਹਲਫਨਾਮਾ ਹੈ ਉਹ ਪੰਜਾਬ ਦੇ ਵਾਸਤੇ ਮੁਸੀਬਤ ਬਣ ਜੇ। ਤੇ ਨਿਰਸੰਦੇਹ ਪੰਜਾਬ ਦੇ ਪਾਣੀਆਂ ਦੇ ਵਾਸਤੇ ਜੇ ਕੋਈ ਉਲਟ ਪੁਲਟ ਫੈਸਲਾ ਆਉਂਦਾ ਤੇ ਸਭ ਨੂੰ ਪਤਾ ਹੈ ਕਿ ਇਹਦਾ ਰਿਐਕਸ਼ਨ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਕਿਹੋ ਜਿਹਾ ਹੋ ਸਕਦਾ ਜੀ। ਤੇ ਇਹਨਾਂ ਨੂੰ ਪਤਾ ਵੀ ਹੈ ਵੀ ਇਹ ਕੁਝ ਹੋਣਾ ਹੈ, ਤੇ ਫਿਰ ਇਦਾਂ ਕਰਨ ਦੇ ਲਈ ਕਿਉਂ ਇਹਨੇ ਉਤਾਵਲੇ ਹੋਏ ਫਿਰਦੇ ਨੇ? ਆਈ ਥਿੰਕ ਸਿਆਸਤ ਇਹਦੇ ਵਿੱਚ ਜਿਹੜੀ ਆ ਜੀ ਉਹ ਭਾਰੂ ਆ। ਇੱਕ ਸੈਕਿੰਡ ਇਹ ਆ ਜੀ ਕਿ ਜਿਹੜਾ ਪਾਣੀਆਂ ਵਾਲਾ ਮਸਲਾ ਹੈ ਉਹ ਬੇਸ਼ੱਕ ਜਿਹੜਾ ਜੀ ਇਹ ਸੁਪਰੀਮ ਕੋਰਟ ਦੀ ਤਰੀਕ ਸੀਗੀ ਉਹਦੇ ਮੁਤਾਬਕ ਹੀ ਉੱਠਿਆ, ਪਰ ਉਠਾਉਣ ਦਾ ਜਿਹੜਾ ਜੀ ਉਹਦੇ ਪਿੱਛੇ ਜ਼ਿਆਦਾ ਉਠਾਉਣ ਦਾ ਮਕਸਦ ਜਿਹੜਾ ਹਰਿਆਣੇ ਦਾ ਇਹ ਆ ਕਿ ਹਰਿਆਣੇ ਦੀ ਸਰਕਾਰ ਜਿਹੜੀ ਆ ਜੀ ਉਹ ਫਸੀ ਹੋਈ ਆ। ਜੋ ਕੁਝ ਉੱਥੇ ਹੋਇਆ ਹਰਿਆਣਾ ਉਜਾੜੇ ਵੱਲ ਨੂੰ ਜਿਹੜਾ ਜੀ ਉਹ ਤੁਰ ਪਿਆ ਜਾਟ ਅੰਦੋਲਨ ਤੋਂ ਬਾਅਦ। ਜਿੰਨੀ ਹਰਿਆਣੇ ਦੀ ਬੱਲੇ ਬੱਲੀ ਸੀ, ਜਿੰਨੀ ਹਰਿਆਣੇ ਦੀ ਚੜ੍ਹਾਈ ਸੀ, ਇਸ ਵੇਲੇ ਜਿਹੜਾ ਜੀ ਉਹ ਬਿਲਕੁਲ ਬੁਰੇ ਤਰੀਕੇ ਨਾਲ ਫਸਿਆ ਹੈ। ਇਸ ਕਰਕੇ ਜਿਹੜੀ ਬੀਜੇਪੀ ਆ ਜੀ ਉਹ ਇਸ ਮਸਲੇ ਨੂੰ ਕੁਝ ਜ਼ਿਆਦਾ ਜਿਹੜਾ ਜੀ ਉਹ ਉਭਾਰ ਰਹੀ ਹੈ ਜੀ। ਅਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ 15 ਮਾਰਚ ਨੂੰ ਪੰਜਾਬ ਦਾ ਬਜਟ ਆਵੇਗਾ, ਖਾਲੀ ਖਜ਼ਾਨਾ ਮੰਤਰੀ ਹੋਣੀ, ਦੱਸੋ ਕੀ ਲੈ ਕੇ ਆ ਸਕਦੇ ਨੇ? ਬਜਟ ਦੇ ਵਿੱਚ ਤਾਂ ਪਤਾ ਨਹੀਂ ਉਹਦੇ ਵਿੱਚ ਕੀ ਜਿਹੜਾ ਜੀ ਹੋਊਗਾ। ਆਈ ਥਿੰਕ ਜੋ ਕੁਝ ਦੱਸਿਆ ਜਾ ਰਿਹਾ ਸਰਕਾਰ ਦੀ ਤਰਫੋਂ ਉਹਦੇ ਉੱਤੇ ਕੋਈ ਜਿਹੜਾ ਜੀ ਉਹ ਯਕੀਨ ਨਹੀਂ ਕਰਦਾ। ਹਾਲਾਂਕਿ ਤੁਸੀਂ ਕਹਿ ਲਓ ਕਿ ਲੰਮਾ ਜਿਹੜਾ ਸੀਗਾ ਜੀ ਇੱਕ ਲੰਮਾ ਚੌੜਾ ਲੈਕਚਰ ਦਿੱਤਾ ਡਿਪਟੀ ਮੁੱਖ ਮੰਤਰੀ ਹੋਰਾਂ ਨੇ ਮੀਡੀਆ ਨੂੰ ਜਿਹੜਾ ਜੀ ਉਹ ਸੱਦ ਕੇ। ਸਹੀ ਪੁੱਛੋ ਤਾਂ ਉਹਦਾ ਕੋਈ ਜ਼ਿਕਰ ਹੀ ਨਹੀਂ ਹੈਗਾ ਜੀ ਕਿਤੇ, ਲੋਕ ਮੰਨਣ ਨੂੰ ਤਿਆਰ ਨਹੀਂ ਉਹਨਾਂ ਚੀਜ਼ਾਂ ਨੂੰ। ਲੋਕ ਕਹਿੰਦੇ ਕਿ ਨਹੀਂ ਇਹ ਐਵੇਂ ਹੀ ਆ ਜੀ ਇਹ। ਤਾਂ ਇਸ ਕਰਕੇ 15 ਮਾਰਚ ਨੂੰ ਜਿਹੜਾ ਪੇਸ਼ ਹੋਣਾ ਜੀ ਉਹਦੇ ਵਿੱਚ ਕੀ ਹੋਊਗਾ ਪਤਾ ਨਹੀਂ। ਕੁਝ ਨਵੇਂ ਟੈਕਸ ਤਾਂ ਹੋ ਸਕਦਾ ਜੀ ਉਹ ਨਾ ਲੱਗਣ, ਕਿਉਂਕਿ ਸਰਕਾਰ ਜਿਹੜੀ ਆ ਜੀ ਉਹ ਸ਼ਰਾਰਤ ਪਿਛਲੇ ਸਮੇਂ ਤੋਂ ਕਰਦੀ ਕੀ ਹੈ ਜੀ, ਬਜਟ ਦੇ ਵਿੱਚ ਕਹਿੰਦੀ ਹੈ ਕਿ ਕੋਈ ਟੈਕਸ ਨਹੀਂ ਜੀ। ਐਸ ਸੂਨ ਜਿਹੜਾ ਜੀ ਬਜਟ ਸੈਸ਼ਨ ਖਤਮ ਹੁੰਦਾ ਨਾਲ ਦੀ ਨਾਲ ਟੈਕਸ ਜਿਹੜੇ ਨੇ ਉਹ ਨਵੇਂ ਲੱਦ ਦਿੱਤੇ ਜਾਂਦੇ ਨੇ। ਇਹ ਜਿਹੜੀ ਸ਼ਰਾਰਤ ਪਹਿਲਾਂ ਨਹੀਂ ਸੀ ਹੁੰਦੀ, ਇਹ ਪਿਛਲੇ ਕੁਝ ਸਾਲਾਂ ਤੋਂ ਪ੍ਰੈਕਟਿਸ ਜਿਹੜੀ ਆ ਜੀ ਉਹ ਹੋਣ ਲੱਗੀ ਹੈ। ਏਦਾਂ ਦਾ ਹੀ ਫੇਰ ਹੋਊਗਾ ਜੀ। ਜੀ। ਤੇ ਸਰੋਤਿਓ ਬਹੁਤ ਅਸੀਂ ਬਲਤੇਜ ਪੰਨੂ ਹੁਣਾਂ ਦਾ ਧੰਨਵਾਦ ਜਿਹੜਾ ਜੀ ਕਰਦੇ ਹਾਂ, ਤੁਸੀਂ ਇਹਨਾਂ ਖਬਰਾਂ ਬਾਰੇ ਜਿਹੜੀ ਹੈ ਜਾਣਕਾਰੀ ਦਿੱਤੀ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਸੱਦੇ ਡਾਕਟਰ ਸਰਕਾਰ ਪੰਜਾਬ ਦੀ ਨੇ, ਸੇਵਾ ਕਰਨ ਲਈ ਦੌੜਦੇ ਆਓ ਭਾਈ ਜੀ। ਸੱਦੇ ਡਾਕਟਰ ਸਰਕਾਰ ਪੰਜਾਬ ਦੀ ਨੇ, ਸੇਵਾ ਕਰਨ ਲਈ ਦੌੜਦੇ ਆਓ ਭਾਈ, ਕਰ ਲੋ ਸੇਵਾ ਸਮਾਜ ਦੀ ਕਰੀ ਜਾਂਦੀ, ਮੇਵਾ ਆ ਕੇ ਤਨਖਾਹਾਂ ਦਾ ਪਾਓ ਭਾਈ ਜੀ। ਛੇਤੀ ਹੁਣ ਪੋਸਟਾਂ ਭਰਨੀਆਂ ਨੇ, ਸੋਚਾਂ ਵਿੱਚ ਨਹੀਂ ਸਮਾਂ ਗਵਾਓ ਭਾਈ, ਇੱਥੇ ਲੱਗੀ ਪਈ ਸੇਵਾ ਦੀ ਸੇਲ ਵਾਵਾ, ਮਿਲਿਆ ਚਾਂਸ ਤਾਂ ਲਾਭ ਉਠਾਓ ਭਾਈ ਜੀ। ਸੇਵਾ ਕਰਨ ਦੇ ਲਈ ਸਨ ਆਏ ਜਿਹੜੇ, ਘਰਾਂ ਵੱਲ ਗਏ ਰਾਤ ਉਹ ਪਰਤ ਭਾਈ। ਸੇਵਾ ਕਰਨ ਦੇ ਲਈ ਸਨ ਆਏ ਜਿਹੜੇ, ਘਰਾਂ ਵੱਲ ਗਏ ਰਾਤ ਉਹ ਪਰਤ ਭਾਈ, ਕਹਿੰਦੇ ਦੇਣੀ ਸਰਕਾਰ ਨੇ ਰਕਮ ਇੰਨੀ, ਸਾਡੇ ਕੋਲੋਂ ਉਹ ਹੋਣੀ ਨਹੀਂ ਵਰਤ ਭਾਈ ਜੀ। ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਜੁੜੇ ਇਸ ਬੁਲਟਨ ਦੇ ਵਿੱਚ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਬੜੀ ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਆ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।